ਇਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦੇ ਬੁਲਟਨ ਦੇ ਵਿੱਚ ਸਭਨਾਂ ਦਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 5 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸਰੋਤਿਆਂ ਨੂੰ ਪਤਾ ਹੀ ਆ ਵੀ ਆਹ ਪੂਰਾ ਹਫ਼ਤਾ ਜਿਹੜਾ ਆ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਮਨਾ ਰਹੇ ਹੈਗੇ ਆ। ਅੱਜ ਦੇ ਦਿਨ ਦਰਬਾਰ ਸਾਹਿਬ ਉੱਤੇ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਅਟੈਕ ਕੀਤਾ ਅਤੇ ਜਿਹੜੇ ਜਨਰਲ ਸਵੇਗ ਸਿੰਘ ਆ ਉਹ ਲੜਾਈ ਲੜਦੇ ਹੋਏ ਸ਼ਹੀਦ ਹੋਏ ਆ। ਸੋ ਉਹਨਾਂ ਦੀ ਸ਼ਹਾਦਤ ਨੂੰ ਸਾਡੀ ਸਾਰੀ ਟੀਮ ਵੱਲੋਂ ਪ੍ਰਣਾਮ। 80 ਕੁ ਦੇ ਕਰੀਬ ਕਹਿੰਦੇ ਸਿੰਘ ਸੀਗੇ ਸਾਰੇ ਅੰਦਰ, ਜਿਨ੍ਹਾਂ ਨੇ ਦੁਨੀਆ ਦੀ ਚੌਥੇ ਨੰਬਰ ਦੀ ਜਿਹੜੀ ਆਰਮੀ ਆ ਉਹਦੇ ਨਾਲ ਜਿਹੜੀ ਟੱਕਰ ਲਈ ਹੈਗੀ ਆ। ਸੋ ਹਮੇਸ਼ਾ ਹੀ ਜਨਰਲ ਸਵੇਗ ਸਿੰਘ, ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ, ਭਾਈ ਥਾਰਾ ਸਿੰਘ, ਹੋਰ ਹੀ ਅਨੇਕਾਂ ਸਿੰਘ ਸਿੰਘਣੀਆਂ, ਈਵਨ 2-2 ਹਫ਼ਤੇ ਦੇ ਜਿਹੜੇ ਬੱਚੇ ਵੀ ਸ਼ਹੀਦ ਕੀਤੇ ਗਏ ਆ, ਉਹਨਾਂ ਨੂੰ ਸਿੱਖ ਕੌਮ ਕਦੇ ਭੁੱਲੂਗੀ ਨਹੀਂ। ਇਹ ਹਿਸਟਰੀ 'ਚ ਰਹਿਣਾ ਹੀ ਰਹਿਣਾ ਆ। ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਸ ਤਰ੍ਹਾਂ ਆਪਾਂ ਔਰੰਗਜ਼ੇਬ ਦੀ, ਮੱਸੇ ਰੰਗੜ ਦੀ, ਉਹਨਾਂ ਦੀ ਹਿਸਟਰੀ ਸੁਣਦੇ ਹਾਂ ਨਾ, ਸੋ ਇਹ ਹਿਸਟਰੀ ਜਿਹੜੀ ਆ ਇਹ ਲਾਈਵ ਹੀ ਰਹਿਣੀ ਆ। ਸੋ ਇਹ ਜਨਰਲ ਜਿਹੜੇ ਆ ਇਹ ਹਿਸਟਰੀ 'ਚ ਇਹਨਾਂ ਦਾ ਨਾਮ ਰਹਿਣਾ ਹੈਗਾ ਆ। ਹੋਰ ਜਨਰਲ ਵੀ ਬਥੇਰੇ ਸਿੱਖ ਕੌਮ ਦੇ ਹੋਏ ਆ, ਪਰ ਸਾਰਿਆਂ ਨੇ ਭੁੱਲ ਜਾਣਾ, ਪਰ ਜਨਰਲ ਸਵੇਗ ਸਿੰਘ ਨੂੰ ਜਿਹੜਾ ਆ ਇਹ ਸੁਨਹਿਰੀ ਅੱਖਰਾਂ 'ਚ ਉਹਨਾਂ ਦਾ ਨਾਮ ਲਿਖਿਆ ਗਿਆ ਹੈਗਾ ਜੀ। ਬਿਲਕੁਲ, ਕੋਟਾਨਕੋਟ ਪ੍ਰਣਾਮ ਸਮੂਹ ਹੀ ਸ਼ਹੀਦਾਂ ਨੂੰ। ਅਤੇ ਹਰਜੋਤ ਸਿੰਘ ਜੀ, ਆਪਣੇ ਅਮਰੀਕਾ ਦੇ ਵਿੱਚ ਜੋ ਕੁਛ ਚੱਲ ਰਿਹਾ ਆ ਉਸ ਦੇ ਬਾਰੇ ਜੇ ਆਪਾਂ ਗੱਲਬਾਤ ਕਰਦੇ ਜਾਈਏ ਤਾਂ ਜਿਹੜੇ ਪ੍ਰੋਟੈਸਟ ਨੇ ਅਜੇ ਵੀ ਜਿਹੜੇ ਉਹ ਚੱਲ ਰਹੇ ਨੇ। ਮਿਨੀਐਪੋਲਿਸ ਦੇ ਵਿੱਚ 11ਵੇਂ ਦਿਨ ਦੇ ਵਿੱਚ ਅੱਜ ਪ੍ਰੋਟੈਸਟ ਜਿਹੜਾ ਉਹ ਪਹੁੰਚ ਗਿਆ। ਪੁਲਿਸ ਬਰੂਟੈਲਿਟੀ ਦੇ ਖਿਲਾਫ, ਜਿਸ ਦੇ ਕਰਕੇ ਜਾਰਜ ਫਲੋਇਡ ਦੀ ਮੌਤ ਹੋਈ ਸੀ, ਇਹ ਪ੍ਰੋਟੈਸਟ ਜਿਹੜੇ ਉਹ ਸ਼ੁਰੂ ਹੋਏ ਸੀ ਪੂਰੇ ਅਮਰੀਕਾ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿਹੜੀਆਂ ਆ 1.5 ਦਰਜਨ ਤੋਂ ਵੱਧ ਹੋਰ ਮੁਲਕਾਂ ਦੇ ਵਿੱਚ ਵੀ ਇਹ ਪ੍ਰੋਟੈਸਟ ਜਿਹੜੇ ਪੁਲਿਸ ਬਰੂਟੈਲਿਟੀ ਦੇ ਅਤੇ ਜਾਰਜ ਫਲੋਇਡ ਦੇ ਹੱਕ ਦੇ ਵਿੱਚ ਇਹ ਮਾਰਚਾਂ ਜਿਹੜੀਆਂ ਹੋਈਆਂ। ਸੋ ਅੱਜ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਜਿਹੜੀ ਇਹ ਗੱਲ ਆ ਰਹੀ ਆ ਵੀ ਉੱਥੇ ਜਿਹੜੀ ਇੱਕ ਵੋਟ ਹੋਈ ਆ ਵੀ ਜਿਹੜੇ ਪੁਲਿਸ ਦੇ ਦੁਆਰਾ ਚੋਕ ਹੋਲਡ ਹੁੰਦੇ, ਯਾਨੀ ਕਿ ਗਿੱਚੀ ਤੋਂ ਫੜ ਲਿਆ ਜਾਂਦਾ, ਜਿਹਦੇ ਕਰਕੇ ਇੱਕ ਹਿਸਾਬ ਦੇ ਨਾਲ ਬ੍ਰੇਨ ਨੂੰ ਕਹਿੰਦੇ ਕਿਸੇ ਵੀ ਤਰੀਕੇ ਦੀ ਜਿਹੜਾ ਬਲੱਡ ਜਾਣ ਤੋਂ ਜਿਹੜਾ ਕੋਈ ਰੋਕਦਾ ਆ, ਉਸ ਦੇ ਉੱਤੇ ਜਿਹੜੀ ਉਹਨਾਂ ਨੇ ਰੋਕ ਲਾਈ ਹੈ। ਇਸੇ ਤਰੀਕੇ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਆਖਿਆ ਆ ਵੀ ਇਸ ਦੇ ਉੱਤੇ ਮੁੜ ਵਿਚਾਰ ਹੋਣਾ ਚਾਹੀਦਾ ਵੀ ਕਿਹੜੀ ਜਿਹੜਾ ਯੂਜ਼ ਆਫ ਫੋਰਸ ਕਿੱਥੋਂ ਤੱਕ ਸੀਮਤ ਜਿਹੜੀ ਆ ਉਹ ਹੋਣੀ ਚਾਹੀਦੀ ਆ, ਤਾਂ ਜੋ ਜਿਹੜੇ ਨਿਹੱਥੇ ਹੁੰਦੇ ਨੇ ਜਾਂ ਕੋਈ ਵੀ ਹੁੰਦਾ, ਕਿਉਂਕਿ ਪੁਲਿਸ ਦਾ ਕੰਮ ਹੁੰਦਾ ਐਪਰੀਹੈਂਡ ਕਰਨਾ, ਉਹਨਾਂ ਨੂੰ ਫੜ ਕੇ ਲੈ ਕੇ ਆਉਣਾ। ਉਹ ਜਿਹੜਾ ਕੋਈ ਜੱਜ ਨਹੀਂ ਹੁੰਦੇ, ਕੋਈ ਉਹਨਾਂ ਦਾ ਫੈਸਲਾ ਸੁਣਾਉਣ ਦਾ ਜਿਹੜਾ ਉਹ ਹੱਕ ਨਹੀਂ ਹੈਗਾ। ਫੈਸਲਾ ਸੁਣਾਉਣ ਦੇ ਲਈ ਅਦਾਲਤਾਂ ਜਿਹੜੀਆਂ ਆ ਉਹ ਬੈਠੀਆਂ ਨੇ। ਆਪਾਂ ਅਕਸਰ ਹੀ ਜਿਹੜੇ ਦੇਖਦੇ ਹਾਂ ਵੀ ਇਹੀ ਚੀਜ਼ ਜਿਹੜੀ ਆਪਾਂ ਦੇਖਦੇ ਵੀ ਜਦੋਂ ਪੰਜਾਬ ਪੁਲਿਸ ਵਾਲੇ ਕਰਦੇ, ਸਾਰੇ ਕਹਿੰਦੇ ਵੀ ਖੁਦ ਹੀ ਜੱਜ ਦੇ ਖੁਦ ਹੀ ਜਿਹੜੇ ਵਕੀਲ ਬਣ ਕੇ ਅਤੇ ਉੱਥੇ ਹੀ ਫੈਸਲਾ ਜਿਹੜਾ ਉਹ ਸੁਣਾਉਣ ਲੱਗ ਜਾਂਦੇ, ਧੱਕਾ ਜਿਹੜਾ ਉਹ ਕਰ ਜਾਂਦੇ ਆ। ਸੋ ਇੱਦਾਂ ਦੀਆਂ ਜਿਹੜੀ ਅਮਰੀਕਾ ਦੀ ਪੁਲਿਸ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਆ, ਉਹ ਉਸ ਦੇ ਖਿਲਾਫ ਜਿਹੜਾ ਹੈਗਾ ਆ। ਦੇਖੋ, ਇੱਕ ਚੀਜ਼ ਸਮਝਣ ਦੀ ਹਰ ਇੱਕ ਨੂੰ ਜ਼ਰੂਰਤ ਆ। ਜਿਹੜੇ ਚੰਗੇ ਕੌਪਸ ਆ ਉਹਨਾਂ ਦੇ ਨਾਲ ਸਾਰੇ ਜਾਣੇ ਸਮਰਥਨ ਕਰਦੇ ਆ, ਪਰ ਇਹ ਆ ਵੀ ਜਿਹੜੇ ਮਾੜੇ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਉਹ ਬੋਲਣਾ ਚਾਹੀਦਾ ਹੈਗਾ। ਜਿੱਦਾਂ ਸਾਰੇ ਜਾਣੇ ਕਹਿ ਰਹੇ ਵੀ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਨਾਲ ਕਿਸੇ ਨੂੰ ਕੋਈ ਜਿਹੜਾ ਇਤਰਾਜ਼ ਨਹੀਂ, ਸਾਰੇ ਜਣੇ ਉਹਨਾਂ ਦੇ ਹੱਕ ਦੇ ਵਿੱਚ ਆ। ਅਤੇ ਜਿਹੜੇ ਰਾਇਟਿੰਗ ਲੂਟਿੰਗ ਕਰਦੇ ਉਹ ਚੀਜ਼ ਗਲਤ ਆ, ਉਹ ਨਹੀਂ ਹੋਣੀ ਚਾਹੀਦੀ। ਸੋ ਉਸੇ ਤਰੀਕੇ ਦੇ ਨਾਲ ਜਦੋਂ ਇਸ ਤਰੀਕੇ ਦਾ ਧੱਕਾ ਹੁੰਦਾ ਆ
ਜਿਹੜੇ ਮਾੜੇ ਲੋਕ ਹੈਗੇ ਨੇ ਉਹਨਾਂ ਦੇ ਉੱਤੇ ਵੀ ਜ਼ਰੂਰ ਜਿਹੜਾ ਉਹ ਹਰ ਇੱਕ ਨੂੰ ਜਿਹੜਾ ਉਹ ਖੜਨਾ ਚਾਹੀਦਾ। ਹੁਣ ਮੈਂ ਦੇਖ ਰਿਹਾ ਬਹੁਤ ਸਾਰੇ ਆਪਣੇ ਲੋਕ ਜਿਹੜੇ ਨੇ ਕਈ ਉਹ ਕਹਿੰਦੇ ਆ ਵੀ ਰਾਈਟਿੰਗ ਲੂਟਿੰਗ ਜਿਹੜੀ ਆ ਉਹ ਤਾਂ ਜਿਹੜੀ ਆ, ਪਰ ਉਹਨਾਂ ਨੇ ਕਦੀ ਵੀ ਉਹ ਚੀਜ਼ ਦੇ ਉੱਤੇ ਕਦੀ ਨਹੀਂ ਉਹ ਬੋਲਦੇ। ਜਦੋਂ ਪੁਲਿਸ ਦੇ ਦੁਆਰਾ ਜਿਹੜਾ ਇੱਥੇ ਵੀ ਧੱਕਾ ਕੀਤਾ ਜਾਂਦਾ ਉਦੋਂ ਸਾਰੇ ਜਣੇ ਚੁੱਪ ਵੜ ਜਾਂਦੇ। ਆਈ ਥਿੰਕ ਉਦੋਂ ਜਿਹੜੀ ਵੱਟੀ ਹੋਈ ਚੁੱਪ ਆ ਨਾ ਉਹ ਹਰ ਇੱਕ ਨੂੰ ਬਾਅਦ ਦੇ ਵਿੱਚ ਭਾਰੀ ਪੈਂਦੀ ਆ। ਪੁਲਿਸ ਕਿਸ ਤਰੀਕੇ ਦੇ ਨਾਲ ਇੰਨੀ ਕੁ ਜ਼ਿਆਦਾ ਤਾਕਤਵਰ ਹੁੰਦੀ ਜਾ ਰਹੀ ਆ ਵੀ ਉਹ ਪੁਲਿਸ ਘੱਟ ਤੇ ਕਈ ਵਾਰੀ ਮਿਲਟਰੀ ਜਿਹੜੀ ਉਹ ਜ਼ਿਆਦਾ ਲੱਗਣ ਲੱਗ ਜਾਂਦੀ ਹੈ। ਸੋ ਆਈ ਥਿੰਕ ਇਸ ਦੇ ਉੱਤੇ ਲਕੀਰ ਜਿਹੜੀ ਹਰ ਇੱਕ ਨੂੰ ਜਿਹੜੀ ਉਹ ਖਿੱਚਣ ਦੀ ਜ਼ਰੂਰਤ ਆ ਵੀ ਕਿੱਥੋਂ ਤੱਕ ਜਿਹੜੀ ਇਹਨਾਂ ਨੂੰ ਪਾਵਰ ਜਿਹੜੀ ਉਹ ਦਿੱਤੀ ਜਾ ਸਕਦੀ ਹੈਗੀ ਜੀ। ਅਗਲੀ ਖਬਰ ਜਿਹੜੀ ਬਫਲੋ ਤੋਂ ਆ ਰਹੀ ਹੈ, ਸਵੇਰੇ ਵੀ ਆਪਾਂ ਸਾਂਝੀ ਕੀਤੀ ਸੀ। ਬਫਲੋ ਦੇ ਵਿੱਚ ਉੱਥੇ ਦੇ 2 ਪੁਲਿਸ ਆਫੀਸਰਸ ਵੱਲੋਂ ਇੱਕ 75 ਸਾਲਾਂ ਦਾ ਬਜ਼ੁਰਗ ਜਿਹੜਾ ਸੀ ਉਸ ਨੂੰ ਜਿਹੜਾ ਧੱਕਾ ਮਾਰਿਆ ਗਿਆ ਸੀ, ਉਸ ਤੋਂ ਬਾਅਦ ਉਹ ਥੱਲੇ ਡਿੱਗ ਪਿਆ ਅਤੇ ਉਹਦਾ ਜਿਹੜਾ ਸਿਰ ਪਾਟ ਗਿਆ ਅਤੇ ਲੱਕਲੀ ਉਹ ਸਰਵਾਈਵ ਕਰ ਗਿਆ, ਉਹਨੂੰ ਹੌਸਪੀਟਲ ਲਿਜਾਇਆ ਗਿਆ। ਅਤੇ 2 ਪੁਲਿਸ ਆਫੀਸਰਸ ਨੂੰ ਬਾਅਦ ਦੇ ਵਿੱਚ ਜਿਹੜਾ ਸਸਪੈਂਡ ਕੀਤਾ ਗਿਆ ਕਿਉਂਕਿ ਇਹ ਸਾਰਾ ਕੁਝ ਇੱਕ ਜਿਹੜਾ ਆ ਫੋਟੋਗ੍ਰਾਫਰ ਨੇ ਰਿਕਾਰਡ ਕਰ ਲਿਆ। ਸੋ ਇਹਦੀ ਜਿਹੜੀ ਆ ਇਸ ਨੂੰ 65 ਮਿਲੀਅਨ ਲੋਕਾਂ ਨੇ ਜਿਹੜੀ YouTube ਆ ਉਹਦੀ ਜਿਹੜੀ ਬਣੀ ਸੀ ਉਸ ਨੂੰ ਦੇਖਿਆ। ਸੋ ਉਸ ਤੋਂ ਬਾਅਦ ਹੁਣ ਖਬਰ ਲੇਟੈਸਟ ਇਹ ਆ ਰਹੀ ਆ ਵੀ ਬਫਲੋ ਦੀ ਸਾਰੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਐਮਰਜੈਂਸੀ ਰਿਸਪੌਂਸ ਦੀ ਆ ਉਹਨਾਂ ਨੇ ਹਾਂਜੀ ਉਹਨਾਂ ਨੇ ਜਿਹੜਾ ਆ ਰਿਜ਼ਾਈਨ ਦੇ ਦਿੱਤਾ ਆ ਉਹ ਪੁਲਿਸ ਵਾਲਿਆਂ ਦੇ ਹੱਕ ਦੇ ਵਿੱਚ। ਤੁਸੀਂ ਦੇਖੋ ਵੀ ਇੱਥੇ ਕੌਣ ਗਲਤ ਆ ਅਤੇ ਕੌਣ ਜਿਹੜਾ ਉਹ ਠੀਕ ਹੈਗਾ। ਚਲੋ ਉਹ ਤਾਂ ਬਾਅਦ ਦੇ ਵਿੱਚ ਦੇਖਿਆ ਜਾਊਗਾ, ਪਰ ਇਸ ਮੌਕੇ ਦੇ ਉੱਤੇ ਜਿਹੀ ਚੀਜ਼ ਦੇ ਵਿੱਚ ਲੋਕਾਂ ਨੂੰ ਜਿਹੜੇ ਉਹ ਚੀਜ਼ ਸਾਫ਼ ਹੋ ਜਾਂਦੀ ਵੀ ਕਿਹੜੀ ਚੀਜ਼ ਜਿਹੜੀ ਉਹ ਜਾਇਜ਼ ਮੰਨਦੇ ਆ ਅਤੇ ਕਿਹੜੀ ਚੀਜ਼ ਨਜਾਇਜ਼ ਮੰਨਦੇ ਆ। ਹੁਣ ਇੱਕ ਵੀਡੀਓ ਹਰਜੋਤ ਸਿੰਘ ਜੀ ਅੱਜ ਬਹੁਤ ਘੁੰਮ ਰਹੀ ਆ ਵੀ ਇੱਕ ਚਿੱਟੇ ਮੂਲ ਦਾ ਪੁਲਿਸ ਵਾਲਾ ਜਿਹੜੇ ਉੱਥੇ ਵਾਈਟ ਬੰਦੂਕਾਂ ਲੈ ਕੇ ਆਏ ਸੀ ਅਤੇ ਉਹਨਾਂ ਨੂੰ ਜਾ ਕੇ ਪਹਿਲਾਂ ਦੱਸ ਰਿਹਾ, ਕਹਿੰਦਾ ਵੀ ਅਸੀਂ ਜਿਹੜੇ ਟੀਅਰ ਗੈਸ ਹੁਣ ਇਹਨਾਂ ਦੇ ਉੱਤੇ ਸੁੱਟਣੇ ਆ, ਤੁਸੀਂ ਅੰਦਰ ਵੜ ਜਾਓ, ਜੋ ਆਪਣੀ ਕਾਰਾਂ 'ਚ ਵੜ ਜਾਓ। ਤੁਸੀਂ ਦੇਖ ਲਓ ਵੀ ਪੁਲਿਸ ਦਾ ਕਿੱਦਾਂ ਦਾ ਜਿਹੜਾ ਕੰਮ ਹੈਗਾ ਵੀ ਪ੍ਰੋਟੈਸਟਰਸ ਦੇ ਉੱਤੇ ਜਦੋਂ ਟੀਅਰ ਗੈਸ 'ਤੇ ਉਹ ਸੁੱਟਣ ਲੱਗੇ ਸੀਗੇ ਜਾਂ ਰਬਰ ਬੁਲੇਟਸ ਜਿਹੜੀਆਂ ਮਾਰਨੀਆਂ ਸੀਗੀਆਂ ਤਾਂ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਕਹਿ ਲਓ ਵੀ ਹਮ ਕਲਰ ਵਾਲੇ ਜਿਹੜੇ ਸੇਮ ਰੰਗ ਵਾਲੇ ਹੈਗੇ ਆ ਉਹਨਾਂ ਨੂੰ ਪਹਿਲੋਂ ਹੀ ਜਿਹੜਾ ਉਹ ਸਾਈਡ ਦੇ ਉੱਤੇ ਕਰ ਦਿੱਤਾ। ਫਿਰ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਹੀ ਇਹਨਾਂ ਚੀਜ਼ਾਂ ਕਰਕੇ ਹੀ ਜਿਹੜੇ ਪੁਲਿਸ ਦੇ ਪ੍ਰਤੀ ਕਈ ਵਾਰੀ ਕਿ ਬਹੁਤ ਵਾਰੀ ਜਿਹੜਾ ਆਪਾਂ ਦੇਖਦੇ ਹਾਂ ਵੀ ਫਿਰ ਉਹ ਭੇਦਭਾਵ ਦੇ ਤਾਂ ਹੀ ਉਹ ਜਿਹੜੇ ਦੋਸ਼ ਉਹਨਾਂ ਦੇ ਉੱਤੇ ਲੱਗਦੇ ਹੈਗੇ ਨੇ। ਉਧਰ ਆਈਡਾਹੋ ਦੇ ਵਿੱਚ ਇੱਕ ਜਿਹੜੀ ਕਹਿੰਦੇ ਵੀ ਐਂਟੀਫਾ ਦੇ ਪ੍ਰੋਟੈਸਟ ਦਾ ਜਿਹੜਾ ਰਿਊਮਰ ਜਿਹੜਾ ਉੱਡਿਆ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਵਾਈਟ ਉੱਥੇ ਦੇ ਰੈਜ਼ੀਡੈਂਟ ਸੀਗੇ ਜਿਹੜੇ ਖਾਸ ਕਰਕੇ ਬੰਦੂਕਧਾਰੀ ਸੀਗੇ ਉਹਨਾਂ ਨੇ ਸਾਰੇ ਜਿਹੜੇ ਸੜਕਾਂ ਦੇ ਉੱਤੇ ਆਪਣੀ ਬੰਦੂਕਾਂ ਦੇ ਨਾਲ ਜਿਹੜੇ ਉਹ ਆ ਗਏ। ਇਹਨਾਂ ਦੇ ਉੱਤੇ ਨਾ ਪੁਲਿਸ ਵਾਲਿਆਂ ਨੇ ਟੀਅਰ ਗੈਸ ਚਲਾਈ ਨਾ ਕਿਸੇ ਦੇ ਉੱਤੇ ਜਿਹੜੀ ਰਬੜ ਬੁਲਟ ਚੱਲੀ ਆ। ਜੀ ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਰੈਡਲੈਂਡਸ ਏਰੀਆ ਜਿਹੜਾ ਆ ਉੱਥੇ ਐਮਾਜ਼ੋਨ ਦਾ ਇੱਕ ਬਹੁਤ ਵੱਡਾ ਜਿਹੜਾ ਡਿਸਟਰੀਬਿਊਸ਼ਨ ਸੈਂਟਰ ਆ ਉੱਥੇ ਅੱਜ ਸਵੇਰੇ ਤੜਕੇ ਉਸ ਡਿਸਟਰੀਬਿਊਸ਼ਨ ਸੈਂਟਰ ਨੂੰ 3 ਅਲਾਰਮ ਫਾਇਰ ਜਿਹੜੀ ਆ ਉਹ ਲੱਗ ਗਈ। 5:30 ਵਜੇ ਦੇ ਕਰੀਬ ਜਿਹੜੀ ਅੱਗ ਸਟਾਰਟ ਹੋਈ 2255 ਵੈਸਟ ਲਗੂਨੀਆ ਐਵਨਿਊ ਜਿਹੜਾ ਹੈਗਾ ਆ 10 ਫਰੀਵੇ ਅਤੇ ਮਾਊਂਟਨ ਵਿਊ ਐਵਨਿਊ ਦੇ ਉੱਤੇ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜੇ ਹਾਈਵੇ 10 ਹੈਗਾ ਉਹ ਦੋਨਾਂ ਸਾਈਡਾਂ ਲਈ ਕਾਫੀ ਘੰਟੇ ਜਿਹੜਾ ਬੰਦ ਰੱਖਿਆ ਗਿਆ। ਜਿਸ ਟਾਈਮ ਦੇ ਉੱਤੇ ਅੱਗ ਲੱਗੀ ਉਸ ਟਾਈਮ 40 ਦੇ ਕਰੀਬ ਜਿਹੜੇ ਆ ਇੰਪਲਾਈਜ਼ ਇਸ ਵੇਅਰ ਹਾਊਸ ਦੇ ਅੰਦਰ ਜਿਹੜੇ ਆ ਕੰਮ ਕਰਦੇ ਸੀ। ਉਹਨਾਂ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਫਿਰ ਛੇਤੀ ਜਿਹੜਾ ਬਾਹਰ ਕੱਢਿਆ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਕਹਿੰਦੇ ਵੀ ਬਿਲਡਿੰਗ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਗਈ। ਇੱਥੋਂ ਐਮਾਜ਼ੋਨ ਜਿਹੜਾ ਆ ਡਿਸਟਰੀਬਿਊਟ ਕਰਦਾ ਹੈਗਾ ਬਹੁਤ ਸਾਰਾ ਜਿਹੜਾ ਸਮਾਨ 3 ਲੱਖ ਸਕੁਅਰ ਫੁੱਟ ਦਾ ਇਹ ਜਿਹੜਾ ਵੇਅਰ ਹਾਊਸ ਸੀਗਾ ਜਿੱਥੇ ਸਵੇਰੇ ਅੱਗ ਲੱਗੀ। ਜੀ ਹਰਜੋਤ ਸਿੰਘ, ਜਿਹੜਾ ਵਾਈਟ ਹਾਊਸ ਦੇ ਬਾਹਰ ਲੈਫਟ ਸਕੁਅਰ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਨੂੰ ਉੱਥੋਂ ਖਦੇੜਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਜਿਹੜਾ ਉਹ ਦੱਸਿਆ ਗਿਆ ਪ੍ਰਸ਼ਾਸਨ ਦੇ ਦੁਆਰਾ, ਕਹਿੰਦੇ ਉੱਥੇ ਟੀਅਰ ਗੈਸ ਨਹੀਂ ਵਰਤੀ ਗਈ ਸੀ, ਪਰ ਕਹਿੰਦੇ ਵੀ ਉਹ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜਾ ਰਸਾਇਣ ਸੀਗਾ ਉਸੇ ਤਰੀਕੇ ਦਾ ਹੀ ਸੀਗਾ ਜਿਹਦੇ ਲੱਛਣ ਬਾਅਦ ਦੇ ਵਿੱਚ ਟੀਅਰ ਗੈਸ ਵਰਗੇ ਹੀ ਬਣ ਜਾਂਦੇ ਸੀਗੇ। ਸੋ ਉਸ ਚੀਜ਼ ਨੂੰ ਲੈ ਕੇ ਹੁਣ ਕਾਫੀ ਜਿਹੜਾ ਆ ਉਹ ਕਹਿ ਲਓ ਵੀ ਖਿੱਚੋਤਾਣ ਆਪਸ ਦੇ ਵਿੱਚ ਜਿਹੜੀ ਬਾਕੀ ਦੀ ਪ੍ਰੈਸ ਆ ਅਤੇ ਵਾਈਟ ਹਾਊਸ ਪ੍ਰਸ਼ਾਸਨ ਆ ਉਸ ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਹੈਗੀ ਆ। ਉੱਧਰ ਹਰਜੋਤ ਸਿੰਘ ਜੀ, ਪੈਂਟਾਗਨ ਨੇ ਆਪਣੇ ਨੈਸ਼ਨਲ ਗਾਰਡਸਮੈਨ ਜਿਹੜੇ ਸੀਗੇ ਨੈਸ਼ਨਲ ਕੈਪੀਟਲ ਦੇ ਵਿੱਚ ਡਿਪਲੋਏ ਕੀਤੇ ਹੋਏ ਸੀ, ਨਫਰੀ ਦੇ ਉੱਤੇ ਸੀਗੇ, ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਜਿਹੜੇ ਫਾਇਰ ਆਰਮ ਅਤੇ ਐਮੂਨੇਸ਼ਨ ਜਿਹੜੀ ਆ ਗੋਲੀ ਸਿੱਕਾ ਹੈ ਜਾਣੀ ਕਿ ਉਹ ਤੁਸੀਂ ਨਹੀਂ ਵਰਤ ਸਕਦੇ ਅਤੇ ਨਾਲ ਦੇ ਨਾਲ ਉਹਨਾਂ ਨੂੰ ਵਾਪਸ ਘਰੇ ਜਾਣ ਦੇ ਲਈ ਐਕਟਿਵ ਡਿਊਟੀ ਟਰੂਪਸ ਨੂੰ ਜਿਹੜਾ ਉਹ ਉਸ 'ਤੇ ਵੀ ਆਦੇਸ਼ ਦੇ ਦਿੱਤੇ ਆ। ਐਕਟਿਵ ਡਿਊਟੀ ਟਰੂਪਸ ਦੀ ਜੇ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਰਮਨੀ ਤੋਂ 10,000 ਤੋਂ ਵੱਧ ਫੌਜੀ ਜਿਹੜੇ ਆ ਉਹ ਵਾਪਸ ਬੁਲਾਉਣ ਦਾ ਜਿਹੜਾ ਫੈਸਲਾ ਕਹਿੰਦੇ ਤਕਰੀਬਨ ਲੈ ਲਿਆ ਹੈਗਾ ਆ। ਅਜੇ ਉਹਨਾਂ ਨੇ ਇਸ ਦੇ ਪਿੱਛੇ ਕੀ ਕਾਰਨ ਹੈਗੇ ਆ ਉਹ ਜਿਹੜਾ ਸਪਸ਼ਟ ਨਹੀਂ ਕੀਤਾ,
ਪਰ ਇਹ ਚੀਜ਼ ਆਖੀ ਆ ਵੀ ਕੁੱਲ ਜਿਹੜੇ 25,000 ਜਿਹੜੇ ਫੌਜੀ ਆ ਉਹੀ ਜਿਹੜੇ ਉਸ ਪਾਸੇ ਜਿਹੜੇ ਉਹ ਰਹਿਣਗੇ, ਉਸ ਤੋਂ ਵੱਧ ਜਿੰਨੇ ਹੋਣਗੇ ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਜਾਵੇਗਾ। ਅਗਲੀ ਖਬਰ ਜਿਹੜੀ ਆ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਹੁਣ ਅਗਲੇ ਸ਼ੁੱਕਰਵਾਰ ਨੂੰ ਹੋਰ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਖੁੱਲ੍ਹਣ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਸਕੂਲ ਵੀ ਹੋ ਸਕਦੇ ਆ, ਪ੍ਰੋ ਸਪੋਰਟਸ, ਜਿਮ, ਵਾਰ, ਜਿਹੜੇ ਰੈਸਟੋਰੈਂਟ ਹੈਗੇ ਆ। ਸੋ ਇਹ ਜਿਹੜੇ ਬਿਜ਼ਨੈਸਿਸ ਹੈ ਖੁੱਲੂਗੇ। ਕਹਿੰਦੇ ਨੇਲ ਸਲੂਨ ਵੀ ਜਿਹੜੇ ਹੈਗੇ ਆ ਉਹ ਖੁੱਲ੍ਹ ਸਕਦੇ ਹੈਗੇ। ਸੋ ਨੈਕਸਟ ਫਰਾਈਡੇ ਤੋਂ ਸਕੂਲ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੀਆਂ ਪ੍ਰੀਕਾਸ਼ਨਸ ਰੱਖੀਆਂ ਜਾਣਗੀਆਂ, ਫਿਜ਼ੀਕਲ ਡਿਸਟੈਂਸ ਜਿਹੜਾ ਪੂਰਾ ਰੱਖਿਆ ਜਾਊਗਾ। ਸੋ ਇਸੇ ਤਰ੍ਹਾਂ ਜਿਹੜੇ ਬੱਚੇ ਆ ਉਹਨਾਂ ਨੂੰ ਨੋ ਟੱਚ ਥਰਮੋਮੀਟਰਸ ਜਿਹੜੇ ਦਿੱਤੇ ਜਾਊਗੇ, ਹੈਂਡ ਸੈਨੀਟਾਈਜ਼ਰਸ, ਫੇਸ ਸ਼ੀਲਡਸ ਹਰ ਇੱਕ ਟੀਚਰ ਦੇ ਕੋਲ ਕਹਿੰਦੇ ਹੋਊਗੀ। ਸੋ ਇਹ ਲੱਗਦਾ ਵੀ ਜਿੱਦਾਂ ਡਾਕਟਰ ਦੇ ਆਫਿਸ ਵਾਲਾ ਹੀ ਕੰਮ ਹੋਊਗਾ। ਸੋ ਕਾਫੀ ਕੁਛ ਜਿਹੜਾ ਚੇਂਜ ਹੋਊਗੀ। ਸੋ ਸਕੂਲ ਵੀ ਪੂਰਾ ਟਾਈਮ ਨਹੀਂ ਖੁੱਲੂਗਾ, ਥੋੜ੍ਹਾ ਟਾਈਮ ਸਕੂਲ, ਥੋੜ੍ਹਾ ਟਾਈਮ ਜਿਹੜਾ ਘਰ ਹੋਮਵਰਕ ਦਿੱਤਾ ਜਾਊਗਾ। ਸੋ ਇਸੇ ਤਰ੍ਹਾਂ ਜਿਹੜੇ ਸਟੇਟ ਦੇ ਸੁਪਰਡੈਂਟ ਆਫ ਪਬਲਿਕ ਇੰਸਟਰਕਸ਼ਨਸ ਹੈਗੇ ਆ, ਟੋਨੀ ਥਰਮਾਉਂਡ, ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਅਸੀਂ ਹਾਈਬ੍ਰਿਡ ਮਾਡਲ ਜਿਹੜਾ ਯੂਜ਼ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਕੁਛ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਉਹ ਸਕੂਲ 'ਚ ਦਿੱਤੀਆਂ ਜਾਊਗੀਆਂ, ਬਾਕੀ ਜਿਹੜੀਆਂ ਘਰ ਤੋਂ ਜਾਂ ਡਿਸਟੈਂਸ ਲਰਨਿੰਗ ਸੈਂਟਰ ਇਸ ਹਿਸਾਬ ਦੇ ਨਾਲ ਜਿਹੜੇ ਆ ਬੱਚੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਜੀ ਬਿਲਕੁਲ, ਇਹ ਹਰਜੋਤ ਸਿੰਘ ਜੀ ਕਾਫੀ ਵੱਡਾ ਇੱਕ ਜਿਹੜਾ ਫੈਸਲਾ ਆਪਾਂ ਮੰਨ ਸਕਦੇ ਹਾਂ ਵੀ ਨਾਰਮਲ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਣ ਦੇ ਲਈ ਵੀ ਜਿਹੜਾ ਕਹਿੰਦੇ ਵੀ ਸਾਰੀ ਇਕਨੋਮੀ, ਸੋ ਉਹਨਾਂ ਨੇ ਕਾਊਂਟੀਜ਼ ਦੇ ਉੱਤੇ ਜਿਹੜਾ ਆ ਉਹ ਸਾਰਾ ਫੈਸਲਾ ਜਿਹੜਾ ਉਹ ਸੁੱਟ ਦਿੱਤਾ ਵੀ ਆਪੋ ਆਪਣੇ ਪੱਧਰ ਦੇ ਉੱਤੇ ਉਹ ਫੈਸਲੇ ਲੈ ਸਕਦੇ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਹਾਲਾਤਾਂ ਦੇ ਮੱਦੇਨਜ਼ਰ ਉਹ ਦੱਸਣਗੇ ਵੀ ਓਪਨ ਕਰਨਾ ਆ, ਕਿੱਦਾਂ ਕਰਨਾ ਹੈ, ਅਤੇ ਜੇ ਓਪਨ ਹੋਣਗੇ ਤਾਂ ਕੀ ਹੋਊਗਾ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਸਿਹਤ ਪੱਖੋਂ ਜਿਹੜੇ ਸੁਰੱਖਿਆ ਦੇ ਖਾਸੇ ਪ੍ਰਬੰਧ ਜਿਹੜੇ ਆ ਉਹਨਾਂ ਨੇ ਰੱਖਣ ਦੀ ਜਿਹੜੀ ਆ ਉਹ ਜ਼ਰੂਰੀ ਮੰਗ ਇਸ ਦੇ ਵਿੱਚ ਰੱਖੀ ਹੈਗੀ। ਆਈ ਥਿੰਕ ਇਹ ਜ਼ਰੂਰੀ ਵੀ ਹੈਗਾ, ਕਿਉਂਕਿ ਬੱਚੇ ਜਿਹੜੇ ਆ ਨਾ, ਬੱਚੇ ਹੀ ਆ, ਉਹਨਾਂ ਨੇ ਹਰ ਇੱਕ ਚੀਜ਼ ਵੀ ਜਿਹੜੀ ਉਹ ਮੰਨਣੀ ਨਹੀਂ, ਉਹਨਾਂ ਨੇ ਕੁਛ ਨਾ ਕੁਛ ਅਜਿਹਾ ਕਰਨਾ ਵੀ ਆ। ਪਰ ਜਿਹੜੀਆਂ ਕਾਊਂਟਰੀਜ਼ ਦੇ ਵਿੱਚ ਘੱਟ ਕੇਸ ਹੈਗੇ ਨੇ ਉਹ ਥੋੜ੍ਹਾ ਬਹੁਤਾ ਜਿਹੜਾ ਲੀਨੀਅੰਸੀ ਮੇ ਵੀ ਜਿਹੜੀ ਵਰਤ ਸਕਦੇ, ਪਰ ਆਈ ਥਿੰਕ ਸਾਰਿਆਂ ਨੂੰ ਬਹੁਤ ਜ਼ਿਆਦਾ ਸਤਰਕ, ਮਾਪਿਆਂ ਨੂੰ ਵੀ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਇਸ ਦੇ ਬਾਬਤ ਜ਼ਰੂਰਤ ਹੈਗੀ ਆ। ਸੋ ਬਿਲਕੁਲ, ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 1,22,000 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਹੋਏ ਆ, ਜਿਹਦੇ ਵਿੱਚੋਂ 4400 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ ਜੀ। ਅਗਲੀ ਖਬਰ ਜਿਹੜੀ ਇਕੋਨਮੀ ਨੂੰ ਲੈ ਕੇ ਹੈਗੀ ਆ, ਕਹਿੰਦੇ ਵੀ ਜਿਹੜੇ ਇਕੋਨੋਮਿਸਟ ਹੈਗੇ ਆ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਵੀ 20% ਅਨਪਲਾਇਮੈਂਟ ਮਈ ਦੇ ਵਿੱਚ ਹੋਊਗੀ, ਪਰ ਇਹ ਜਿਹੜੀ ਉਹ ਕਹਿੰਦੇ ਇੱਥੇ ਗਲਤ ਸਾਬਤ ਹੋਏ ਹੈਗੇ ਆ। ਆਪਾਂ ਸਵੇਰੇ ਵੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤੀ ਸੀ ਖਬਰ ਵੀ ਕਿਸ ਤਰ੍ਹਾਂ ਜਿਹੜੀ ਹੁਣ ਅਨਪਲਾਇਮੈਂਟ ਆ 13.3% 'ਤੇ ਹੈਗੀ ਆ। 2.5 ਮਿਲੀਅਨ ਲੋਕਾਂ ਨੇ ਜਿਹੜੀ ਆ ਜੋਬ ਉਹ ਮੁੜ ਕੇ ਫੇਰ ਜਿਹੜੀ ਜੁਆਇਨ ਕਰ ਲਈ ਆ। ਕਹਿੰਦੇ ਵੀ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ, ਜਿਹੜੇ ਬਹੁਤ ਸਾਰੇ ਸਮਾਲ ਬਿਜ਼ਨਸਿਸ ਨੂੰ ਵੀ ਮਿਲਿਆ, ਬਾਅਦ 'ਚ ਪਹਿਲਾਂ ਵੱਡੇ ਬਿਜ਼ਨਸਿਸ ਨੂੰ ਨਹੀਂ ਦੇ ਦਿੱਤਾ। ਸੋ ਉਹਦਾ ਜਿਹੜਾ ਕਾਫੀ ਲੋਕਾਂ ਨੂੰ ਜਿਹੜਾ ਬਿਜ਼ਨਸਿਸ ਦਾ ਫਾਇਦਾ ਹੋਇਆ। ਸੋ ਉਹਨਾਂ ਨੇ ਲੇ ਆਫ ਘੱਟ ਕੀਤੀ ਹੈਗੀ ਆ, ਜਾਂ ਜਿਹੜੇ ਲੇ ਆਫ ਕੀਤੀ ਸੀ ਉਹਨਾਂ ਨੇ ਹੁਣ ਆਪਣੇ ਇੰਪਲਾਈਜ਼ ਨੂੰ ਵਾਪਸ ਜਿਹੜਾ ਬੁਲਾਉਣਾ ਸ਼ੁਰੂ ਕਰ ਲਿਆ ਹੈਗਾ। ਸੋ ਇਹਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਵੀ ਬਹੁਤ ਉੱਪਰ ਗਈ। ਜੀ ਬਿਲਕੁਲ ਜੀ, ਅੱਜ ਸਟਾਕ ਮਾਰਕੀਟ ਦੇ ਵਿੱਚ 800 ਤੋਂ ਵੱਧ ਪੁਆਇੰਟਾਂ ਦਾ ਜਿਹੜਾ ਉਛਾਲ ਆ ਉਹ ਦੇਖਿਆ ਗਿਆ। ਤਕਰੀਬਨ 3.1% ਜਿਹੜਾ ਵਾਧਾ ਹੋਇਆ ਅਤੇ 27,000 ਦੇ ਆંકੜੇ ਨੂੰ ਪਾਰ ਕਰਕੇ ਬੰਦ ਹੋਈ ਆ। ਸੋ ਆਉਂਦੇ ਸੋਮਵਾਰ ਨੂੰ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਦੁਬਾਰਾ ਉਹ ਖੁੱਲ੍ਹਦੀ ਆ। ਉੱਧਰ ਫਿਲਾਡੈਲਫੀਆ ਦਾ ਇੱਕ ਜਿਹੜਾ ਪੁਲਿਸ ਆਫਿਸਰ ਆ ਉਸ ਦੇ ਉੱਤੇ ਐਗਰੀਵੇਟਿਡ ਅਸੌਲਟ ਦੀ ਜਿਹੜੀ ਫੈਲਨੀ ਚਾਰਜਿਸ ਆ ਉਹ ਲਾਏ ਗਏ ਆ। ਉਸ ਦੀ ਵੀ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਹੋਈ ਸੀ ਪੁਲਿਸ ਬਰੂਟੈਲਿਟੀ ਦੇ ਖਿਲਾਫ ਇਹਨਾਂ ਪ੍ਰੋਟੈਸਟ ਦੇ ਵਿੱਚ। ਇਸ ਨੇ ਜਿਹੜੀ ਪੁਲਿਸ ਬਰੂਟੈਲਿਟੀ ਕੀਤੀ, ਇੱਕ 21 ਸਾਲਾਂ ਦੇ ਨੌਜਵਾਨ ਕਾਲਜ ਸਟੂਡੈਂਟ ਈਵਨ ਗਰੋਸਕੀ ਆ, ਉਸ ਦੇ ਸਿਰ ਦੇ ਵਿੱਚ ਬੈਟਨ ਜਿਹੜਾ ਆ ਉਹ ਮਾਰਿਆ, ਫਿਰ ਧੌਣ ਦੇ ਉੱਤੇ ਜਿਹੜਾ ਇਹਨੇ ਵੀ ਜਿਹੜਾ ਉਹ ਗੋਡਾ ਰੱਖ ਦਿੱਤਾ ਸੀਗਾ। ਉਸ ਨੂੰ ਬਾਅਦ ਦੇ ਵਿੱਚ ਆਈ ਥਿੰਕ ਇੱਕ ਹੋਰ ਪੁਲਿਸ ਵਾਲੇ ਨੇ ਉਸ ਦੀ ਧੌਣ ਤੋਂ ਗੋਡਾ ਜਿਹੜਾ ਉਹ ਚੁਕਾਇਆ ਸੀ। ਫਿਲਾਡੈਲਫੀਆ ਦੇ ਡਿਸਟ੍ਰਿਕਟ ਅਟਾਰਨੀ ਲੈਰੀ ਕ੍ਰੈਸਨਰ ਉਹਨਾਂ ਨੇ ਜਿਹੜਾ ਹੈ ਦੱਸਿਆ ਆ ਵੀ ਜਿਹੜਾ ਸਟਾਫ ਇੰਸਪੈਕਟਰ ਜੋਸਫ ਬਲੋਗਨਾ ਜੂਨੀਅਰ ਜਿਹੜਾ ਆ ਉਸ ਦੇ ਉੱਤੇ ਜਿਹੜੇ ਇਹ ਫੈਲਨੀ ਦੇ ਐਗਰੀਵੇਟਿਡ ਅਸੌਲਟ ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਕਹਿੰਦੇ ਵੀ ਜੇ ਦੂਜੇ ਪਾਸੇ ਲੋਕਾਂ ਦੇ ਉੱਤੇ ਜਿਹੜੇ ਤੁਰੰਤ ਕਾਰਵਾਈਆਂ ਹੋ ਰਹੀਆਂ ਅਤੇ ਅਕਾਊਂਟੇਬਿਲਟੀ ਇਸ ਪਾਸੇ ਵੀ ਬਣਦੀ ਆ ਅਤੇ ਬਰਾਬਰ ਅਤੇ ਫੇਅਰ ਜਿਹੜੀ ਆ ਉਹ ਹੋਣੀ ਚਾਹੀਦੀ ਆ। ਉਹ 21 ਸਾਲਾਂ ਦੇ ਨੌਜਵਾਨ ਨੂੰ ਬਾਅਦ ਦੇ ਵਿੱਚ ਜਦ ਪ੍ਰੋਸੀਕਿਊਟਰਸ ਨੇ ਉਹ ਵੀਡੀਓ ਦੇਖੀ ਸੀ ਉਸ ਨੂੰ ਫਿਰ ਰਿਹਾ ਕਰ ਦਿੱਤਾ ਗਿਆ ਸੀ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਵਾਸ਼ਿੰਗਟਨ DC ਤੋਂ ਆ ਰਹੀ ਆ। ਉੱਥੇ ਕਹਿੰਦੇ ਵੀ ਜਿਹੜੇ ਸੈਕਟਰੀ ਆਫ ਡਿਫੈਂਸ ਮਾਰਕ ਐਸਪਰ ਹੈਗੇ ਆ
ਉਹਨਾਂ ਨੇ ਜਿੰਨੇ ਵੀ ਜਿਹੜੇ ਐਕਟਿਵ ਡਿਊਟੀ ਟਰੂਪਸ ਸੀਗੇ ਵਾਸ਼ਿੰਗਟਨ ਡੀਸੀ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਮੂਵ ਕਰਨ ਲਈ ਕਿਹਾ ਹੈਗਾ ਆ। ਉਹ ਵੀ ਵਾਪਸ ਆਪਣੇ ਜਿਹੜਾ ਬੇਸ ਆ, ਉਹਨਾਂ ਦਾ ਹੋਮ ਬੇਸ ਆ ਫੋਰਟ ਡਰਮ ਨਿਊਯਾਰਕ ਦੇ ਵਿੱਚ, ਉੱਥੇ ਚਲੇ ਜਾਣ। ਇਹ ਆਰਮੀ ਸੈਕਟਰੀ ਰਾਇਨ ਮੈਕਾਰਥੀ ਜਿਹੜਾ ਆ ਉਹਨਾਂ ਨੇ ਅੱਜ ਦੱਸਿਆ। ਵੀਰਵਾਰ ਨੂੰ ਜਿਹੜੇ ਐਸਪਰ ਆ ਉਹਨਾਂ ਨੇ ਕਿਹਾ ਸੀ 1600 ਦੇ ਵਿੱਚੋਂ 700 ਦੇ ਕਰੀਬ ਜਿਹੜੇ ਐਕਟਿਵ ਡਿਊਟੀ ਟਰੂਪਸ ਸੀਗੇ ਉਹਨਾਂ ਨੂੰ ਜਿਹੜਾ ਫੋਰਟ ਬ੍ਰੈਗ ਨਾਰਥ ਕੈਰੋਲੀਨਾ ਨੂੰ ਜਿਹੜਾ ਵਾਪਸ ਭੇਜਿਆ ਗਿਆ ਸੀ। ਜੀ, LAPD ਜਿਹੜੀ ਆ ਉਸ ਦੇ ਦੁਆਰਾ ਇੱਕ ਆਪਣੇ ਹੀ ਅਫਸਰ ਦੀ ਇਨਵੈਸਟੀਗੇਸ਼ਨ ਆ, ਉਹ ਜਾਂਚ ਉਹ ਸ਼ੁਰੂ ਕੀਤੀ ਗਈ ਆ। ਉਹ ਔਨ ਕੈਮਰਾ ਆਪਣੇ ਜਿਹੜੇ ਬੈਟਨਸ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਪ੍ਰੋਟੈਸਟਰਸ ਨੂੰ ਕੁੱਟਦਾ ਹੋਇਆ ਦੇਖਿਆ ਗਿਆ ਸੀ। ਇੱਕ ਹੋਮਲੈਸ ਬੰਦੇ ਦੇ ਮੂੰਹ ਦੇ ਉੱਤੇ ਕਹਿੰਦੇ ਵੀ ਇਸ ਇੱਕ ਅਫਸਰ ਨੇ ਜਿਹੜਾ ਉਹ ਵਾਰ ਕੀਤਾ ਸੀਗਾ, ਅਤੇ ਉਹ ਵੀਡੀਓ ਅਤੇ ਉਹ ਫੋਟੋ ਜਿਹੜੀ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਘੁੰਮੀ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਲਾਸ ਐਂਜਲਸ ਮੇਅਰ ਐਰਿਕ ਗਾਰਸੈਟੀ ਵੀ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜੇ ਸਿਵਿਲੀਅਨ ਪੁਲਿਸ ਕਮਿਸ਼ਨ ਹੈਗੇ ਇੰਸਪੈਕਟਰ ਜਨਰਲ, ਉਹ ਇਸ ਫੁਟੇਜ ਦੀ ਜਾਂਚ ਕਰਨਗੇ, ਉਸ ਨੂੰ ਉਹ ਦੇਖਣਗੇ ਅਤੇ ਫਿਰ ਉਹ ਜਿਹੜੇ ਉਹਨਾਂ ਨੇ ਕਹਿੰਦੇ ਵੀ ਦੇਖ ਕੇ ਦੱਸਿਆ ਵੀ ਇਹ ਐਕਸੈਸਿਵ ਯੂਜ਼ ਆਫ ਫੋਰਸ ਸੀਗਾ। ਅਤੇ ਉਹ ਜਿਹੜਾ ਹੋਮਲੈਸ ਜਿਹੜਾ ਉਹ ਬੰਦਾ ਸੀਗਾ, ਇੱਕ ਅੱਜ ਇੱਕ ਹੋਰ ਵੀਡੀਓ ਉਹਨਾਂ ਦੀ ਉਹ ਸੀਗੀ, ਇੱਕ ਡਿਸੇਬਲਡ ਬੰਦੇ ਦੇ ਸਿਰ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਇਹ ਮਾਰਿਆ ਸੀਗਾ। ਸੋ ਪੁਲਿਸ ਬਰੂਟੈਲਿਟੀ ਦਾ ਜਿਹੜਾ ਲੋਕੀ ਰੌਲਾ ਪਾ ਰਹੇ ਆ, ਉਹ ਆਪ ਹੀ ਜਿਹੜੇ ਪੁਲਿਸ ਵਾਲੇ ਜਿਹੜੇ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਕਰਕੇ ਆ ਉਹ ਦਿਖਾ ਰਹੇ ਨੇ। ਜੀ, ਅਗਲੀ ਖਬਰ ਚਲੀਏ ਜਿਹੜੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੈਗੇ ਆ, ਉਹਨਾਂ ਨੇ ਅੱਜ ਕਹਿੰਦੇ ਵੀ ਆਪਣਾ ਗੋਡਾ ਨੀਵਾਂ ਕਰਕੇ ਨੀਲ ਕੀਤਾ। ਇੱਕ ਤਰ੍ਹਾਂ ਦੇ ਨਾਲ ਜਿਹੜੇ ਬਲੈਕ ਲਾਈਵਜ਼ ਮੈਟਰ ਦੇ ਜਿੰਨੇ ਵੀ ਉੱਥੇ ਡੈਮੋਨਸਟ੍ਰੇਸ਼ਨ ਕਰ ਰਹੇ ਸੀ ਲੋਕ, ਉਹਨਾਂ ਦੇ ਨਾਲ ਉਹਨਾਂ ਨੇ ਹਾਂ ਦੇ ਹਾਂ ਵਿੱਚ ਮਿਲਾਈ ਹੈਗੀ ਆ, ਨਾਰਾ ਉਹਨਾਂ ਦਾ ਹਾਂ ਦੇ ਨਾਲ ਮਾਰਿਆ। ਉੱਧਰ ਵੱਡੀ ਜਿਹੜੀ ਇੱਕ ਖਬਰ ਨੈਸ਼ਨਲ ਫੁੱਟਬਾਲ ਲੀਗ ਦੇ ਵੱਲੋਂ ਆ ਰਹੀ ਹੈ ਵੀ ਉਹਨਾਂ ਦੇ ਜਿਹੜੇ ਕਮਿਸ਼ਨਰ ਰੋਜਰ ਗੋਡੈਲ ਹੈਗੇ ਆ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ, ਕਹਿੰਦੇ ਵੀ ਅਸੀਂ ਜਿਹੜਾ ਪ੍ਰੋਟੈਸਟ ਕੀਤੇ ਜਾ ਰਹੇ ਸੀਗੇ ਜਿਨ੍ਹਾਂ ਵਿੱਚ ਖਾਸ ਕਰਕੇ ਸੈਨ ਫਰਾਂਸਿਸਕੋ 49ers ਦਾ ਕੁਆਟਰਬੈਕ ਜਿਹੜਾ ਕੈਪਰਨਿਕ ਸੀਗਾ, ਉਹ ਜਦੋਂ ਨੀਲ ਕਰਦਾ ਸੀਗਾ ਤਾਂ ਉਸ ਨੂੰ ਲੈ ਕੇ ਆਪਣੇ ਰਾਸ਼ਟਰਪਤੀ ਵੀ ਉਹਨਾਂ ਨੂੰ ਜਿਹੜੀਆਂ ਗਾਲਾਂ ਵੀ ਉਹਨਾਂ ਨੂੰ ਜਿਹੜੀਆਂ ਉਹ ਕੱਢੀਆਂ ਸੀਗੀਆਂ, ਗੈਟ ਦਿਸ SOB ਆਊਟ ਆਫ ਏਅਰ, ਉਹਨਾਂ ਨੇ ਇੱਦਾਂ ਵੀ ਜਿਹੜਾ ਉਹ ਕਿਹਾ ਸੀਗਾ। ਅੱਜ ਉਹਨਾਂ ਨੇ ਮੰਨਿਆ ਵੀ ਕਹਿੰਦੇ ਵੀ ਅਸੀਂ ਇਸ ਨੂੰ ਗਲਤ ਤਰੀਕੇ ਦੇ ਨਾਲ ਨਜਿੱਠਿਆ ਹੈ, ਹੈਂਡਲ ਇਸ ਨੂੰ ਜਿਹੜਾ ਅਸੀਂ ਰੋਂਗਲੀ ਕਰ ਬੈਠੇ ਹਾਂ। ਸੋ ਉਹਨਾਂ ਨੇ ਅੱਜ ਇਹ ਵੀ ਆਖਿਆ ਵੀ ਅਸੀਂ ਬਲੈਕ ਲਾਈਵਜ਼ ਮੈਟਰ ਦੇ ਜਿਹੜੇ ਆ ਓਪਰੇਸ਼ਨ ਜਿਹੜਾ ਇਹਨਾਂ ਦਾ ਹੋ ਰਿਹਾ ਹੈਗਾ ਆ, ਅਤੇ ਜਿਹੜਾ ਰੇਸਿਜ਼ਮ ਆ, ਨਸਲਵਾਦ ਆ, ਅਤੇ ਜਿਹੜਾ ਤਰੀਕੇ ਦੇ ਨਾਲ ਇਹਨਾਂ ਨੂੰ ਦਬਾਇਆ ਜਾ ਰਿਹਾ ਆ, ਉਸ ਦੇ ਅਸੀਂ ਖਿਲਾਫ ਹੈਗੇ ਆ। ਆਈ ਥਿੰਕ ਇਹ ਹੁਣ ਜਾਣਦੇ ਆ ਵੀ ਕੱਲ੍ਹ ਪਰਸੋਂ ਜਿਹੜਾ ਇੱਕ ਹੋਰ ਇਹਨਾਂ ਦਾ ਸਟਾਰ ਕੁਆਟਰਬੈਕ ਡਰੂ ਬਰੀਜ਼ ਆ, ਉਸ ਨੇ ਪ੍ਰੋਟੈਸਟ ਕਰਨ ਦੇ ਤਰੀਕੇ ਦੇ ਉੱਤੇ ਫਿਰ ਟਿੱਪਣੀ ਕੀਤੀ ਸੀਗੀ ਵੀ ਨਹੀਂ ਇੱਦਾਂ ਜਿਹੜਾ ਉਹ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਬਾਹਰ ਜਦੋਂ ਕਰਦੇ ਆ ਤਾਂ ਵੀ ਲੋਕੀ ਉਹਨਾਂ ਨੂੰ ਮਾੜਾ ਆਖਦੇ ਆ, ਅਤੇ ਜੇ ਸ਼ਾਂਤਮਈ ਕਰਦੇ ਆ ਤਾਂ ਵੀ ਉਸ ਨੂੰ ਮਾੜਾ ਆਖਦੇ ਸੀਗੇ। ਫਿਰ ਉਸਨੇ ਬਾਅਦ ਦੇ ਵਿੱਚ ਇੱਕ ਮਾਫੀ ਵੀ ਜਿਹੜੀ ਉਹ ਮੰਗ ਲਈ ਸੀ। ਸੋ ਕਹਿੰਦੇ ਵੀ ਇਹ ਰੋਜਰ ਗੋਡੈਲ ਹੁਣੀ ਕਹਿ ਰਹੇ ਆ, ਕਹਿੰਦੇ ਵੀ ਨੈਸ਼ਨਲ ਫੁੱਟਬਾਲ ਲੀਗ ਮੰਨਦੀ ਆ ਵੀ ਅਸੀਂ ਜਿਹੜੇ NFL ਦੇ ਪਲੇਅਰਸ ਜਿਸ ਤਰੀਕੇ ਨਾਲ ਪ੍ਰੋਟੈਸਟ ਕਰਦੇ ਸੀ, ਅਸੀਂ ਗਲਤ ਜਿਹੜੇ ਰਹੇ ਆ, ਅਸੀਂ ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਨਹੀਂ ਆ। ਅਤੇ ਕਹਿੰਦੇ ਵੀ ਅਸੀਂ ਐਨਕਰਜ ਕਰਦੇ ਹਾਂ, ਵਧਾਵਾ ਦਿੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਵੀ ਪੀਸਫੁਲੀ ਪ੍ਰੋਟੈਸਟ ਜਿਹੜੇ ਆ ਉਹ ਕਰਨਾ ਚਾਹੁੰਦੇ ਨੇ। ਅਤੇ ਕਹਿੰਦੇ ਵੀ ਦ ਨੈਸ਼ਨਲ ਫੁੱਟਬਾਲ ਲੀਗ ਬਲੀਵ ਬਲੈਕ ਲਾਈਵਜ਼ ਮੈਟਰ। ਸੋ ਇਹ ਇੱਕ ਹਿਸਾਬ ਦੇ ਨਾਲ ਇੱਕ ਵੱਡਾ ਹੈਗਾ, ਕਿਉਂਕਿ ਸੀਜ਼ਨ ਅਜੇ ਸ਼ੁਰੂ ਹੋਣਾ ਆ, ਅਤੇ ਇਹਨਾਂ ਦੇ ਤਕਰੀਬਨ 70 ਤੋਂ 80% ਜਿਹੜੇ ਪਲੇਅਰਸ ਹੈਗੇ ਨੇ ਉਹ ਬਲੈਕ ਹੁੰਦੇ ਨੇ, ਕਾਲੇ ਮੂਲ ਦੇ ਜਿਹੜੇ ਇਹਨਾਂ ਦੇ ਹੈਗੇ ਨੇ ਨੈਸ਼ਨਲ ਫੁੱਟਬਾਲ ਲੀਗ ਦੇ ਵਿੱਚ। ਸੋ ਇਸ ਨੂੰ ਲੈ ਕੇ ਕਾਫੀ ਖਿੱਚੋਤਾਣ ਜਿਹੜੀ ਉਹ ਦੇਖੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੇ ਜਿਹੜੀਆਂ ਕਹਿ ਲਓ ਵੀ ਦੇ ਨਾਲੋਂ ਜਿਹੜਾ NFL ਆ ਉਹਨਾਂ ਦਾ ਜਿਹੜਾ ਇਸ ਦੇ ਪ੍ਰਤੀ ਜਿਹੜਾ ਰਵੱਈਆ ਆ ਉਸ ਦੇ ਵਿੱਚ ਬਦਲਾਵ ਆਪਾਂ ਦੇਖ ਰਹੇ ਹਾਂ। ਜੀ, ਅਗਲੀ ਖਬਰ ਜਿਹੜੀ ਆ ਆਇਲ ਪ੍ਰਾਈਸਿਸ ਨੂੰ ਲੈ ਕੇ ਹੈਗੀ ਆ। ਕਹਿੰਦੇ ਪਈ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਸੀਆਂ ਪਹਿਲਾਂ ਮਾਰਚ ਮਹੀਨੇ 'ਚ ਬਹੁਤ ਹੀ ਡਾਊਨ ਚੱਲ ਗਈਆਂ ਸੀ, ਅਤੇ ਹੁਣ ਫਿਰ ਇਸ ਹਫ਼ਤੇ ਜਿਹੜੀਆਂ 18% ਦੇ ਕਰੀਬ ਜਿਹੜੀ ਆਇਲ ਦੀ ਪ੍ਰਾਈਸਿਸ ਆ ਉਹ ਅੱਪ ਗਈ ਹੈਗੀ ਆ। ਰਾਈਟ ਨਾਓ $42 ਪਰ ਬੈਰਲ ਦੇ ਹਿਸਾਬ ਨਾਲ ਜਿਹੜੀ ਆ ਪ੍ਰਾਈਸ ਹੈਗੀ ਆ ਆਇਲ ਦੀ। ਸੋ ਪਿਛਲੇ ਸਮੇਂ ਦੇ ਵਿੱਚ ਜਦੋਂ ਪ੍ਰਾਈਸਿਸ ਜਿਹੜੀਆਂ ਆ ਕੀਮਤਾਂ ਘੱਟ ਗਈਆਂ ਸੀਆਂ, ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਰਸ਼ੀਆ ਅਤੇ ਮੈਕਸੀਕੋ ਅਤੇ ਹੋਰ ਜਿਹੜੇ OPEC ਦੇ ਜਿਹੜੇ ਮੈਂਬਰ ਹੈਗੇ ਸਾਊਦੀ ਅਰੇਬੀਆ, ਉਹਨਾਂ ਨਾਲ ਗੱਲ ਕੀਤੀ ਸੀ ਤਾਂ ਕਿ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹ ਘਟਾ ਦਿਓ। ਸੋ ਕਹਿੰਦੇ ਵੀ 9.7 ਮਿਲੀਅਨ ਬੈਰਲਸ ਪਰ ਡੇ ਦੇ ਹਿਸਾਬ ਨਾਲ ਜਿਹੜੀ ਆ ਪ੍ਰੋਡਕਸ਼ਨ ਉਹਨਾਂ ਨੇ ਘਟਾਈ ਸੀ। ਹੁਣ ਜਾ ਕੇ ਫਿਰ ਪ੍ਰਾਈਸਾਂ ਉੱਪਰ ਗਈਆਂ ਹੈਗੀਆਂ।
ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸ਼ਿਕਾਗੋ ਦੇ ਪੁਲਿਸ ਬੋਰਡ ਦੇ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਹੁਣ ਕਥਿਤ ਤੌਰ ਦੇ ਉੱਤੇ ਦਾਅਵਾ ਕੀਤਾ ਆ, ਇਹ ਇੱਕ ਸਿਵਿਲੀਅਨ ਬਾਡੀ ਹੁੰਦੀ ਆ, ਅਪਾਇੰਟੀ ਹੁੰਦੀ ਆ, ਸਿਵਿਲੀਅਨ ਅਪਾਇੰਟੀਜ਼ ਦੀ ਇਹ ਬਾਡੀ ਆ ਜਿਹੜੇ ਕਿ ਡਿਸਾਈਡ ਕਰਦੇ ਨੇ ਵੀ ਅਫਸਰਾਂ ਦੇ ਉੱਤੇ ਕਿਹੜਾ ਡਿਸਪਲਿਨਰੀ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਆ। ਇਸ ਦੇ ਜਿਹੜੇ ਸ਼ਿਕਾਗੋ ਪੁਲਿਸ ਬੋਰਡ ਦੇ ਪ੍ਰੈਜ਼ੀਡੈਂਟ ਗਿਆਨ ਫੋਰਮੈਨ, ਉਹਨਾਂ ਨੇ ਕਥਿਤ ਤੌਰ ਤੇ ਦਾਅਵਾ ਕੀਤਾ ਵੀ ਕਹਿੰਦੇ ਸ਼ਿਕਾਗੋ ਦੀ ਹਾਈਡ ਪਾਰਕ ਦੇ ਵਿੱਚ ਪੁਲਿਸ ਅਫਸਰਾਂ ਦੇ ਦੁਆਰਾ 5 ਵਾਰੀ ਲੱਤਾਂ ਦੇ ਉੱਤੇ ਬੈਠਣ ਦੇ ਨਾਲ ਜਿਹੜਾ ਇਸ ਦੇ ਉੱਤੇ ਵਾਰ ਕੀਤਾ ਗਿਆ ਆ। ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਇਹ ਜਿਹੜਾ ਰਵੱਈਆ ਆ ਉਹ ਹਿੰਸਕ ਰਵੱਈਆ ਮੇਰੇ ਉੱਤੇ ਕਿਉਂ ਅਖਤਿਆਰ ਕੀਤਾ, ਪਰ ਕਹਿੰਦਾ ਵੀ ਮੈਂ ਪੁਲਿਸ ਦੇ ਉੱਤੇ ਜਿਹੜਾ ਉਹ ਗੁੱਸੇ ਵਿੱਚ ਨਹੀਂ ਆ, ਐਂਗਰੀ ਜਿਹੜਾ ਉਹ ਨਹੀਂ ਹੈਗਾ। ਕਹਿੰਦਾ ਜੇ ਮੈਂ ਐਂਗਰੀ ਹੋਊਂਗਾ ਤਾਂ ਆਪਾਂ ਕਿਸੇ ਪਾਸੇ ਵੀ ਉਹ ਨਹੀਂ ਵੱਧ ਸਕਾਂਗੇ। ਸੋ ਹੁਣ ਕਹਿੰਦੇ ਵੀ ਇਸ ਦੀ ਇਨਸੀਡੈਂਟ ਨੂੰ ਜਿਹੜਾ ਸ਼ਿਕਾਗੋਜ਼ ਸਿਵਿਲੀਅਨ ਉਹ ਆਫਿਸ ਆਫ ਪੁਲਿਸ ਅਕਾਊਂਟੇਬਿਲਿਟੀ ਦੇ ਵਿੱਚ ਇਹਨਾਂ ਨੇ ਰਿਪੋਰਟ ਕਰ ਦਿੱਤਾ ਹੈ ਅਤੇ ਕਹਿੰਦੇ ਉਮੀਦ ਕਰਦੇ ਆ ਵੀ ਇਸ ਦੀ ਜਾਂਚ ਹੋਵੇ। ਜੀ, ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਤੋਂ ਆ ਰਹੀ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੀਆਂ। ਸੋ ਉਸ ਟਾਈਮ 'ਤੇ ਆਪਾਂ ਰੇਡੀਓ 'ਤੇ ਵੀ ਕਾਫੀ ਸ਼ੋਅ ਕੀਤੇ। ਕੁਛ ਜਿਹੜੇ ਬੱਚੇ ਆ ਸਟੂਡੈਂਟਸ, ਉਹਨਾਂ ਨੇ ਜਿਹੜਾ ਔਨਲਾਈਨ ਜਿਹੜੀ ਆ ਪਟੀਸ਼ਨ ਵੀ ਸ਼ੁਰੂ ਕੀਤੀ ਸੀ। 10,000 ਤੋਂ ਵੱਧ ਲੋਕਾਂ ਨੇ ਉਹਦੇ 'ਤੇ ਸਾਈਨ ਕੀਤਾ ਸੀ, ਲੈਟਰ ਵੀ ਭੇਜੇ। ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਜਿਹੜੇ ਉੱਥੇ ਦੇ ਚਾਂਸਲਰ ਹੈਗੇ ਆ ਕੈਲ ਸਟੇਟ ਸੈਕਰਾਮੈਂਟੋ ਦੇ, ਉਹਨਾਂ ਨੂੰ ਵੀ ਚਿੱਠੀ ਪਾਈ ਸੀ। ਹੋਰ ਜਕਾਰਾ ਮੂਵਮੈਂਟ ਨੇ, ਸਾਰਿਆਂ ਨੇ ਰਲ ਕੇ ਜਿਹੜੀ ਮਿਹਨਤ ਕੀਤੀ ਅਤੇ ਅੱਜ ਜਿਹੜੀ ਖੁਸ਼ੀ ਦੀ ਖਬਰ ਆ, ਕਹਿੰਦੇ ਵੀ ਉਹਨੀ ਦੁਬਾਰਾ ਕੀ ਫਿਰ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਆ ਉਹ ਕਿਹਾ ਵੀ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਸੋ ਪੰਜਾਬੀ ਦੀਆਂ ਕਲਾਸਾਂ ਉਹ ਬੰਦ ਨਹੀਂ ਕਰਨਗੇ। ਸੋ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੈਕਰਾਮੈਂਟੋ, ਯੂਬਾ ਸਿਟੀ ਉਸ ਏਰੀਏ 'ਚ ਹੈਗੇ ਆ ਜਿਨ੍ਹਾਂ ਦੇ ਬੱਚੇ ਪੰਜਾਬੀ ਦੀਆਂ ਕਲਾਸਾਂ ਲੈਣੀਆਂ ਚਾਹੁੰਦੇ ਆ ਯੂਨੀਵਰਸਿਟੀ ਦੀਆਂ ਹੋਰ ਕੋਰਸਿਸ ਦੇ ਨਾਲ, ਉਹਨਾਂ ਨੂੰ ਕਹੋ ਵੀ ਵੱਧ ਤੋਂ ਵੱਧ ਜਿਹੜੀਆਂ ਜੁਆਇਨ ਕਰੋ ਤਾਂ ਕਿ ਫਿਰ ਉਹਨਾਂ ਕੋਲ ਬਹਾਨਾ ਨਾ ਰਹੇ ਵੀ ਸਾਡੇ ਕੋਲ ਜਿਹੜੇ ਬੱਚੇ ਆ ਉਹ ਘੱਟ ਗਏ ਹੈਗੇ ਆ। ਜੀ ਜੀ ਬਿਲਕੁਲ, ਇਹ ਇੱਕ ਚੰਗਾ ਜਿਹੜਾ ਉਪਰਾਲਾ ਹੈ। ਅਤੇ ਬਿਲਕੁਲ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਹੁਣ ਇਹ ਨਾ ਹੋਵੇ ਵੀ ਬਾਅਦ 'ਚ ਹੁਣ ਧੱਕਾ ਲਾ ਕੇ ਆਪਾਂ ਵਾਪਸ ਤਾਂ ਇਸ ਨੂੰ ਲੈ ਆਂਦਾ ਵੀ ਬਾਅਦ ਦੇ ਵਿੱਚ ਉਹਦੇ ਅਨਰੋਲ ਨਾ ਕਰੋ। ਅਨਰੋਲ ਜਿਹੜੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਤੁਹਾਨੂੰ ਜਿਹੜਾ ਉਹ ਕਰਨਾ ਚਾਹੀਦਾ, ਜਿਹੜੇ ਖਾਸ ਕਰਕੇ ਉਸ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਜਿਹੜੇ ਉਹ ਜਾਂਦੇ ਨੇ। ਅਤੇ ਚੰਗੀ ਜਿਹੜੀ ਇਹ ਗੱਲ ਆ। ਦੇਖੋ ਹਰਜੋਤ ਸਿੰਘ ਜੀ, ਕੋਸ਼ਿਸ਼ਾਂ ਜਿਹੜੀਆਂ ਹਰ ਇੱਕ ਪਾਸੇ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬੀਆਂ ਨੂੰ ਜਿਹੜਾ ਇੱਥੋਂ ਹੌਲੀ ਹੌਲੀ ਜਿਹੜਾ ਆ ਜਾਂ ਉਹਨਾਂ ਦਾ ਨਾਮ ਜਾਂ ਉਸ ਚੀਜ਼ ਨੂੰ ਜਿਹੜਾ ਮਿਟਾਇਆ ਜਾਵੇ। ਸੋ ਆਪਾਂ ਫਿਰ ਵੀ ਸ਼ੁਕਰੀਆ ਅਦਾ ਕਰਦੇ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੈਗੇ ਆ। ਜਿੱਦਾਂ ਆਪਾਂ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ ਹੈਸ਼ਟੈਗ ਜਿਹੜਾ ਸਿੱਖ ਸੀਗਾ ਉਸ ਨੂੰ ਬਲੌਕ ਕੀਤਾ ਗਿਆ ਸੀਗਾ। ਹੁਣ ਵੇਟ ਕਰ ਰਹੇ ਆ ਸਾਰੇ ਜਾਣੇ ਵੀ ਉਹਨਾਂ ਦੀ ਇੰਟਰਨਲ ਜਿਹੜੀ ਕੀ ਟੈਕਨੀਕਲ ਰਿਪੋਰਟ ਜਿਹੜੀ ਆਉਂਦੀ ਹੈ ਵੀ ਕਿਸ ਕਰਕੇ ਹੋਇਆ ਆ, ਤਾਂ ਜੋ ਪਤਾ ਲੱਗ ਸਕੇ ਵੀ ਪਿੰਨ ਪੁਆਇੰਟ ਹੋਵੇ ਵੀ ਮਸਲਾ ਜਿਹੜਾ ਇਸ ਦੇ ਵਿੱਚ ਕੀ ਸੀਗਾ, ਵੀ ਕੀ ਐਲਗੋਰਿਦਮ ਦੇ ਵਿੱਚ ਪ੍ਰੋਬਲਮ ਸੀਗੀ ਜਾਂ ਧੱਕੇ ਦੇ ਨਾਲ ਐਲਗੋਰਿਦਮ 'ਚ ਪ੍ਰੋਬਲਮ ਜਿਹੜੀ ਉਹ ਕਰਵਾਈ ਗਈ ਸੀਗੀ। ਸੋ ਇਹ ਇੱਕ ਜ਼ਰੂਰੀ ਮਸਲਾ ਹੈ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਹਥਿਆਰ ਹੈਗਾ ਆ। ਇਹ ਸਾਰੇ ਜਾਣੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਜਾਣਾ ਜਿਹੜਾ ਅੱਜ ਕੱਲ੍ਹ ਨਜ਼ਰ ਰੱਖਦਾ ਆ। ਜੇ ਇਸ ਤਰੀਕੇ ਦੇ ਨਾਲ ਜੇ ਇੱਕ ਕੌਮ ਦੀ ਆਵਾਜ਼ ਦਬਾਈ ਜਾ ਸਕਦੀ ਹੈ, ਆਉਣ ਵਾਲੇ ਸਮੇਂ 'ਚ ਕਈਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਪਹਿਲਾਂ ਵੀ ਕਰਦੇ ਰਹੇ ਆ ਅਤੇ ਹੋਰ ਵੀ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਬਿਲਕੁਲ, ਆਪਾਂ ਸੈਲਫਿਸ਼ ਨਾ ਬਣੀਏ, ਖੁਦਗਰਜ਼ ਨਾ ਬਣੀਏ। ਅੱਜ ਦੇਖੋ, ਅੱਜ ਸੈਨ ਫਰਾਂਸਿਸਕੋ ਦੇ ਵਿੱਚ ਇੰਡੀਅਨ ਕੌਂਸਲੇਟ ਦੇ ਆਫਿਸ ਦੇ ਸਾਹਮਣੇ ਮੁਜ਼ਾਹਰਾ ਹੋਇਆ ਸੀ। ਮੁਜ਼ਾਹਰਾ ਕੀ ਹੁੰਦਾ ਵੀ ਇਹ ਇੱਕ ਤਰ੍ਹਾਂ ਨਾਲ ਸਿੰਬੋਲਿਕ ਹੁੰਦਾ ਹੈ ਵੀ ਹਾਂ ਸਾਡੇ ਨਾਲ ਜਿਹੜਾ ਧੱਕਾ ਹੋਇਆ 36 ਸਾਲ ਹੋ ਗਏ, ਅਸੀਂ ਭੁੱਲੇ ਨਹੀਂ। ਸੋ ਬਹੁਤ ਹੀ 30, 35, 40 ਕੁ ਜਾਣੇ ਸੀ। ਹੁਣ ਇਹ ਤੁਸੀਂ ਹਿਸਾਬ ਲਾ ਲਓ ਵੀ ਲੱਖਾਂ ਦੇ ਵਿੱਚ ਅਮਰੀਕਾ ਦੇ ਵਿੱਚ ਆਪਣੇ ਪੰਜਾਬੀ ਭੈਣਾਂ ਭਰਾਵਾਂ ਨੇ ਪੋਲੀਟੀਕਲ ਅਸਾਈਲਮ ਲਿਆ ਆ। ਸੋ ਆਪਾਂ ਕੀ ਫਰਜ਼ ਨਿਭਾ ਰਹੇ ਹੈਗੇ ਆ ਕਿ ਸਿਰਫ ਅਸੀਂ ਇੱਕ ਦੂਜੇ ਨੂੰ ਵੈਸੇ ਹੀ ਫੇਸਬੁੱਕ 'ਤੇ ਕਹਿ ਰਹੇ ਹਾਂ ਵੀ ਨਹੀਂ ਜੀ ਆਹ ਕੁਛ ਨਹੀਂ ਕਰ ਰਹੇ, ਉਹ ਕੁਛ ਨਹੀਂ ਕਰ ਰਹੇ। ਸੋ ਕੱਲ੍ਹ ਨੂੰ ਜੂਨ 6 ਹੈਗੀ ਆ, ਅੱਜ ਦੀ ਰਾਤ ਜੂਨ 5 ਅਤੇ ਜੂਨ 6 ਦੇ ਸਵੇਰ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਭੁੰਨ ਦਿੱਤੇ ਉੱਥੇ ਜਿੰਨੇ ਵੀ ਸਿੱਖ ਅੰਦਰ ਸੀਗੇ। ਤੁਸੀਂ ਦੇਖ ਲਓ ਵੀ ਕਿੰਨਾ ਇੱਥੇ ਗਰਮੀ ਹੈਗੀ ਆ, ਮੌਸਮ। ਆਪਾਂ ਸਾਰੇ AC ਰੂਮਾਂ 'ਚ ਬੈਠੇ ਹਾਂ ਅਤੇ ਉਸ ਟਾਈਮ ਉੱਥੇ ਕੀ ਹਾਲ ਸੀਗਾ, ਕੋਈ ਬਿਜਲੀ ਨਹੀਂ ਸੀ, ਪੂਰੇ ਜਿਹੜਾ ਉੱਥੇ ਪੱਥਰ ਆ, ਤੁਹਾਨੂੰ ਪਤਾ ਵੀ ਕਿੰਨੀ ਗਰਮੀ ਹੁੰਦੀ ਆ। ਸੋ ਕੱਲ੍ਹ ਨੂੰ ਹੋਰ ਨਹੀਂ ਤਾਂ ਘੱਟੋ ਘੱਟ ਆਪਾਂ ਉਹਨਾਂ ਨੂੰ ਯਾਦ ਕਰ ਸਕੀਏ, ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਕਰ ਲਈਏ। ਜੇ ਆਪਾਂ ਲੋਕਲ ਤੁਹਾਡਾ ਕੋਈ ਵੀ ਗੁਰੂ ਘਰ ਹੈਗਾ ਜਿੱਥੇ ਲਾਗੇ ਆ, ਉੱਥੇ ਮੱਥਾ ਹੀ ਟੇਕ ਆਈਏ ਕਿਉਂਕਿ ਹੁਣ ਸਾਰੇ ਗੁਰੂ ਘਰ ਓਪਨ ਆ। ਈਵਨ ਦੋ ਉਹਨਾਂ ਨੇ ਰਿਸਟ੍ਰਿਕਸ਼ਨ ਲਾਈ ਆ ਵੀ 100 ਤੋਂ ਵੱਧ ਨਹੀਂ ਇਕੱਠਾ ਹੋ ਸਕਦਾ, ਪਰ ਜਾ ਕੇ ਮੱਥਾ ਟੇਕ ਕੇ ਆ ਸਕਦੇ ਆ, ਜ਼ਰੂਰੀ ਨਹੀਂ ਬਾਹਲਾ ਟਾਈਮ ਉੱਥੇ ਬੈਠਣਾ। ਸੋ ਘੱਟੋ ਘੱਟ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਆ, ਆਪਣੇ ਗੁਰੂ ਘਰਾਂ ਦੇ ਜਿਹੜੇ ਆ ਕੋਈ ਵੀ ਕਮੇਟੀ ਆ, ਪ੍ਰਬੰਧਕ ਆ, ਉਹਨਾਂ ਨੂੰ ਕਹੋ ਕਿ ਹੋਰ ਨਹੀਂ ਤਾਂ ਘੱਟੋ ਘੱਟ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਅਰਦਾਸ ਤਾਂ ਕਰੀਏ। ਬਹੁਤ ਸਾਰੇ ਜਿਹੜੇ ਗੁਰੂ ਘਰ ਆ ਉਹਨਾਂ ਨੇ ਅਖੰਡ ਪਾਠ ਸਾਹਿਬ ਵੀ ਰੱਖੇ ਹੋਏ ਹੈਗੇ ਸ਼ਹੀਦਾਂ ਦੀ ਯਾਦ ਦੇ ਵਿੱਚ।
ਸੋ ਕੱਲ੍ਹ ਨੂੰ ਜ਼ਰੂਰ ਹਰ ਕੋਈ ਜਿਹਨੂੰ ਹੈ ਮਾੜਾ ਮੋਟਾ ਵੀ ਦਰਦ ਵੀ ਹਾਂ ਯਾਰ ਮੇਰੀ ਕੌਮ ਦੇ ਨਾਲ ਇੰਨਾ ਜ਼ਿਆਦਾ ਧੱਕਾ ਹੋਇਆ, ਉਹਨੂੰ ਜ਼ਰੂਰ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਆ। ਜਾਂਦੇ ਜਾਂਦੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਜਾਈਏ, ਸਟਾਕ ਮਾਰਕੀਟ ਅੱਜ ਜਿਹੜੀ ਆ 829 ਪੁਆਇੰਟ ਉੱਤੇ ਜਿਹੜੀ ਉਸ ਦੇ ਵਿੱਚ ਉਛਾਲ ਦੇਖਿਆ ਗਿਆ। ਡਾਊ ਜੋਨਸ 'ਚ 27110 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 198 ਪੁਆਇੰਟ ਉੱਤੇ ਗਈ, 9814 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 81 ਪੁਆਇੰਟ ਉੱਤੇ ਗਈ ਆ ਅਤੇ 3193 ਦੇ ਉੱਤੇ ਮਾਰਕੀਟ ਉਹ ਕਲੋਜ਼ ਹੋਈ ਆ। ਇੱਧਰ ਜਿਹੜੀ ਆ ਸੋਨੇ ਦੀ ਕੀਮਤ $1688.60 ਪ੍ਰਤੀ ਆਊਂਸ ਜਿਹੜੀ ਉਹ ਰਹੀ ਆ। ਇੱਕ US ਦੀ ਜਿਹੜੀ ਕੀਮਤ ਆ, ਇੱਕ ਜਿਹੜੇ ਭਾਰਤੀ ਰੁਪਈਏ ਦੇ ਮੁਕਾਬਲੇ ਜਿਹੜੀ 75 ਰੁਪਈਏ ਜੀ 75 ਰੁਪਏ ਦੇ ਲਾਗੇ ਛਾਗੇ ਹੈਗੀ ਆ। ਐਗਜ਼ੈਕਟ ਮੈਂ ਚੈੱਕ ਜਿਹੜਾ ਦੇਖਿਆ ਨਹੀਂ ਜੀ ਬਿਲਕੁਲ। ਸੋ ਆਪਾਂ ਜਿਹੜਾ ਦੱਸ ਦਈਏ, ਕਈ ਵਾਰੀ ਵੈਬਸਾਈਟ ਨੂੰ ਕਈ ਵਾਰੀ ਥੋੜ੍ਹੀ ਪ੍ਰੋਬਲਮ ਆ ਜਾਂਦੀ ਜੀ। ਇੱਕ US ਦੀ ਕੀਮਤ 75 ਰੁਪਈਏ 56 ਪੈਸੇ ਜਿਹੜੀ ਆ ਉਹ ਰਹੀ ਹੈਗੀ ਆ। ਸੋ ਇਹ ਜਿਹੜੀ ਆ ਕੁੱਲ ਜਿਹੜੀ ਉਹ ਕੀਮਤ ਰਹੀ ਆ। ਅਤੇ ਇਸੇ ਤਰੀਕੇ ਨਾਲ ਜਿਹੜੀ ਕੈਨੇਡੀਅਨ ਡਾਲਰ ਦੀ ਜਿਹੜੀ ਕੀਮਤ ਆ, ਇੱਕ US ਦੇ ਮੁਕਾਬਲੇ $1 ਤੇ 34 ਸੈਂਟ ਕੈਨੇਡੀਅਨ ਡਾਲਰ ਜਿਹੜੀ ਇਸ ਦੀ ਕੀਮਤ ਰਹੀ ਹੈਗੀ। ਸੋ ਇਸੇ ਤਰ੍ਹਾਂ ਜਿਹੜੇ ਸ਼ਾਮ ਦੇ ਪ੍ਰੋਗਰਾਮ ਵੀ ਸਮਰਪਿਤ ਆ ਅਤੇ ਪੰਜਾਬੀ ਰੇਡੀਓ USA ਦੇ ਅਤੇ 9:15 ਦੇ ਵਜੇ ਦੇ ਕਰੀਬ ਜਿਹੜੀ ਕੱਲ੍ਹ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਦੀ ਕਥਾ ਸ਼ੁਰੂ ਕੀਤੀ ਉਹ ਆਪਾਂ ਇੱਕ ਪੋਰਸ਼ਨ ਤੁਸੀਂ ਸੁਣਿਆ ਸੀ। ਅੱਜ ਜਿਹੜਾ ਸੈਕਿੰਡ ਉਹਦਾ ਜਿਹੜਾ ਹਿੱਸਾ ਹੈ ਕੰਟੀਨਿਊਟੀ ਉਹਨੂੰ ਤੁਸੀਂ ਸੁਣੋਗੇ। ਸੋ ਪਲੀਜ਼ ਸਾਰੇ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਕਿਹੋ ਵੀ ਉਹ ਜਿਹੜੀ ਕਥਾ ਆ ਜ਼ਰੂਰ ਸਰਵਣ ਕਰੇ ਜੀ। ਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।